ਅਗਲੀ ਗੱਲ ਕਰੀਏ ਆਪਾਂ ਇਨਕਲਾਬ ਦੀ ਕੋਈ, ਪਰ ਕਹਿੰਦੇ ਵੀ ਡੁੱਬੇ ਖੇਤ ਤਾਂ ਨਹੀਂ ਦੀਂਦੇ, ਪਰ ਪਰਾਲੀ ਦੀ ਅੱਗ ਕਹਿੰਦੇ ਅਜਿਹੀ ਹੈ ਜਿਹੜੀ ਸੈਟੇਲਾਈਟ ਤੋਂ ਵੀ ਦਿਖ ਜਾਂਦੀ ਹੈ ਜੀ। ਪ੍ਰਵੀਨ ਜੀ 24 ਤਰੀਕ ਨੂੰ ਜੀ ਐਸਕੇਐਮ ਨੇ ਨਾ ਮਹਾਪੰਚਾਇਤ ਮਹਾ ਰੈਲੀ ਰੱਖੀ ਸੀ ਲੈਂਡ ਪੂਲਿੰਗ ਦੇ ਵਾਪਸੀ ਦੇ ਜੀ ਜੀ ਸਮਰਾ ਹੂੰ ਤੇ ਇਕੱਠ ਬਹੁਤ ਵੱਡਾ ਹੋਇਆ। ਕੋਈ ਸ਼ੱਕ ਨਹੀਂ 50-60 ਹਜ਼ਾਰ ਦੇ ਗੇੜ ਚ ਕਿਸਾਨ ਇਕੱਠੇ ਹੋਏ ਜਦੋਂ ਕਿ ਲੈਂਡ ਪੂਲਿੰਗ ਤੋਂ ਵਾਪਸ ਵੀ ਹੋ ਗਈ ਸੀ। ਠੀਕ ਹੈ ਜੀ। ਪਹਿਲਾਂ ਵੀ ਗੱਲ ਕਰਦੇ ਰਹੇ ਕਿ ਇਸ ਲੈਂਡ ਪੂਲਿੰਗ ਨੇ ਘੱਟੋ ਘੱਟ ਕਿਸਾਨੀ ਏਕਤਾ ਤੱਕ ਕਰਾਤੀ। ਕੱਲ ਦਲਿਆ ਹੋਰੀ 4-5 ਹਜ਼ਾਰ ਦਾ ਇਕੱਠ ਲੈ ਕੇ ਦਿੱਲੀ ਪਹੁੰਚੇ ਹੋਏ ਸੀਗੇ। ਉਹਨਾਂ ਦੀ ਉਹ ਬੇਸ਼ੱਕ ਦੇਸ਼ ਭਰ ਦੇ ਉਹਨਾਂ ਦਾ ਐਸਕੇਐਮ ਜਿਹੜਾ ਗੈਰ ਰਾਜਨੀਤਿਕ ਬਣਿਆ ਉਹ ਸਾਰੀਆਂ ਕਿਸਾਨ ਜਥੇਬੰਦੀਆਂ ਦਾ ਸੀਗਾ, ਉਹ ਚ ਵੱਡਾ ਇਕੱਠ ਪੰਜਾਬ ਤੋਂ ਵੀ ਗਿਆ। ਸੋ ਉਹ ਉੱਥੇ ਵੀ ਜੰਤਰ ਮੰਤਰ ਤੇ ਵੱਡੀ ਰੈਲੀ ਹੋਈ ਆ। ਸੋ ਐਸਕੇਐਮ ਵੱਲੋਂ ਜਿਹੜੀ ਸਮਰਾਲਾ ਦੇ ਵਿੱਚ ਮਹਾਪੰਚਾਇਤ ਕੀਤੀ ਗਈ ਉੱਥੇ ਇਸ ਨੁਕਤੇ ਤੇ ਬੜੀ ਉਂਗਲਤ ਹੈ ਜੀ। ਉਹ ਕਹਿੰਦੇ ਵੀ ਇੱਕ ਗੱਲ ਤਾਂ ਦੱਸ ਵੇ ਕਿ ਸਰਕਾਰ ਕਿ ਜਦੋਂ ਪਰਾਲੀ ਨੂੰ ਅੱਗ ਲੱਗਦੀ ਆ ਤਾਂ ਇਹ ਸੈਟੇਲਾਈਟ ਦੇ ਆਧਾਰ ਦੇ ਉੱਤੇ ਰੈੱਡ ਐਂਟਰੀ ਪਾਉਂਦੇ ਨੇ ਜਦ ਕਿ ਜੀ ਸਾਨੂੰ ਸੈਟੇਲਾਈਟ ਤੋਂ ਫੋਟੋ ਮਿਲ ਗਈ, ਆ ਇੰਨਾ ਬਲੌਕ ਸੜਿਆ ਜੀ, ਆਨਲਾਈਨ ਸਾਨੂੰ ਪਤਾ ਲੱਗ ਗਿਆ ਜੀ। ਤੇ ਡੀਸੀ ਸਾਹਿਬ ਜਦੇ ਆਰਡਰ ਕੱਢ ਦਿੰਦੇ ਨੇ ਤੇ ਜਦੇ ਉਹਦੀਆਂ ਸਹੂਲਤਾਂ ਬੰਦ ਜੀ, ਉਹਨੂੰ ਲੋਨ ਮਿਲਣਾ ਬੰਦ ਜੀ, ਉਹਦੀ ਲਿਮਟ ਖਤਮ ਜੀ, ਹੈ ਨਾ, ਉਹਨੂੰ ਜੀ ਸਬਸਿਡੀ ਨਹੀਂ ਮਿਲੂਗੀ ਜੀ, ਉਹਨੂੰ ਜੀ ਆਹ ਨਹੀਂ ਮਿਲੂਗਾ, ਸਾਰਾ ਕੁਝ ਤੁਸੀਂ ਉਹਦਾ ਰੈੱਡ ਐਂਟਰੀ ਪਾ ਦਿਓ। ਤੇ ਹੁਣ ਫਿਰ ਉਸੇ ਖਾਤੇ 'ਚ ਪੈਸੇ ਪਾ ਦੋ ਨਾ ਕਿ ਜੇ ਖੇਤ ਹੜ੍ਹ ਗਿਆ ਦਿਖ ਗਿਆ ਜੀ ਜੀ, ਜੇ ਖੇਤ ਡੁੱਬਿਆ ਦਿਖਿਆ, ਫਸਲ ਬਰਬਾਦੀ ਕੀ, ਹੁਣ ਸੈਟੇਲਾਈਟ ਨਹੀਂ ਚੱਲਦਾ, ਹੁਣ ਸੈਟੇਲਾਈਟ ਨਹੀਂ ਚੱਲਦਾ। ਸਹੀ ਇਹ ਬਹੁਤ ਮੈਂ ਉਹ ਦੇਖ ਰਿਹਾ ਸੀਗਾ, ਇੱਕ ਸਾਡਾ ਪੱਤਰਕਾਰ ਸਾਥੀ ਆ, ਉਹਨੇ ਇੱਕ ਰੀਲ ਪਾਈ ਹੋਈ ਸੀ, ਮੈਨੂੰ ਬੜੀ ਕਮਾਲ ਲੱਗੀ ਉਹ ਰੀਲ। ਉਹ ਕਹਿੰਦਾ ਵੀ ਕਿ ਕੈਮਰੇ ਲਾਗੇ ਵੱਡੇ ਸ਼ਹਿਰਾਂ ਦੇ ਵਿੱਚ ਚਲਾਨ ਕੱਟਣ ਲਈ, ਹਾਂਜੀ, ਉਹਨਾਂ ਕੈਮਰਿਆਂ ਦੇ ਵਿੱਚ ਤੁਹਾਡੀ ਸੀਟ ਬੈਲਟ ਨਹੀਂ ਲੱਗੀ ਉਹ ਵੀ ਦਿਖ ਜਾਂਦੀ ਆ, ਹੈ ਨਾ, ਤੁਸੀਂ ਰੈੱਡ ਲਾਈਟ ਟੱਪ ਲਈ ਉਹ ਵੀ ਦਿਖ ਜਾਂਦੀ ਆ ਜੀ ਜੀ, ਉਹਨਾਂ ਕੈਮਰਿਆਂ ਦੇ ਵਿੱਚ ਤੁਹਾਡੇ ਨੰਬਰ ਪਲੇਟ ਨਹੀਂ ਹੈਗੀ ਉਹ ਵੀ ਦਿਖ ਜਾਂਦਾ। ਤੁਸੀਂ 5 ਵਾਲੀ ਗੱਡੀ 'ਚ 6 ਜਣੇ ਬੈਠੇ ਹੋ ਵੀ ਜਦੋਂ ਚਲਾਨ ਆਨਲਾਈਨ ਆ ਜਾਂਦਾ। ਕਹਿੰਦੇ ਉਸੇ ਕੈਮਰਿਆਂ 'ਚ ਟੁੱਟੀਆਂ ਸੜਕਾਂ, ਪਾਣੀ ਭਰਿਆ ਡੁੱਬਿਆ ਖੇਤਰ ਨਹੀਂ ਦਿਖਦਾ, ਨਹੀਂ ਦਿਖਦਾ। ਉਹ ਕਿਉਂ ਨਹੀਂ? ਉਸੇ ਤਰੀਕੇ ਕਰਨ ਇੱਥੇ ਸਵਾਲ ਹੈ ਸਹੀ ਕਿ ਪਰਾਲੀ ਦਾ ਧੂਆਂ ਸਾਡਾ ਦਿੱਲੀ ਤੱਕ ਪਤਾ ਲੱਗ ਜਾਂਦਾ, ਖੇਤ ਇੱਥੇ ਸੜ ਰਹੇ ਤੇ ਪਰਾਲੀ ਦਾ ਧੂਆਂ ਦਿੱਲੀ ਪਹੁੰਚ ਜਾਂਦਾ, ਦਿੱਲੀ 'ਚ ਰੋਣਾ ਸ਼ੁਰੂ ਹੋ ਜਾਂਦਾ ਜੀ। ਤੇ ਫਿਰ ਇੱਥੇ ਦੇ ਪ੍ਰਸ਼ਾਸਨ ਜਦੇ ਇਸ ਤਰੀਕੇ ਨਾਲ ਕਾਰਵਾਈ ਕਰਦੇ ਨੇ, ਜੇ ਕਿਸੇ ਤੇ ਵੈਸੇ ਆਪਾਂ ਅੱਗ ਲਾਉਣ ਦੇ ਹੱਕ 'ਚ ਨਹੀਂ ਹੈਗੇ। ਤੇ ਲੰਮੇ ਸਮੇਂ ਤੋਂ ਇਹ ਪ੍ਰਕਿਰਿਆ ਰਹੀ ਹੈ, ਦੀ ਮੰਗ ਰਹੀ ਹੈ ਕਿ ਵੀ ਘੱਟੋ ਘੱਟ ਜੇ ਤੁਸੀਂ MSP ਨਹੀਂ ਪੂਰੀ ਦੇ ਰਹੇ, ਉਹਦੀ ਫਸਲ ਦੀ ਲਾਗਤ ਨਹੀਂ ਪੂਰੀ ਦੇ ਰਹੇ, ਫਿਰ ਉੱਪਰਲਾ ਖਰਚਾ ਵੀ ਹੋਰ ਕਿੱਥੋਂ ਕਰੇ, ਘੱਟੋ ਘੱਟ ਉਹਨੂੰ ਸਾਂਭਣ ਸੰਭਾਲਣ ਦਾ ਹੀ ਦੇ ਦਿਓ, ਤੇਲ ਖਰਚਾ ਹੀ ਦੇ ਦਿਓ। ਬਿਲਕੁਲ ਜੀ। ਤੇ ਇਸ ਦੇ ਬਾਵਜੂਦ ਜੇ ਬੰਦੇ ਕੋਲ ਕਿਸੇ ਕੋਲ 2 ਕਿੱਲੇ 3 ਕਿੱਲੇ 4 ਕਿੱਲੇ ਹੈਗੇ, ਜੇ ਉਹਦੇ ਵਿੱਚੋਂ ਇੱਕ ਖੇਤ ਨੂੰ ਕਿਤੇ ਨੂੰ ਅੱਗ ਵੀ ਲੱਗ ਗਈ ਤਾਂ ਉਹ 5 ਕਿੱਲਿਆਂ ਦੀ ਉਹਦੀ ਜਿੰਨੀ ਜ਼ਮੀਨ ਆ ਉਹਦੀ ਸਾਰੇ ਦੇ ਉੱਤੇ ਰੈੱਡ ਐਂਟਰੀ ਹੋ ਜਾਂਦੀ ਆ, ਜਿੰਨੇ ਦਾ ਉਹ ਮਾਲਕ ਹੈ। ਸਹੀ। ਤੇ ਹੁਣ ਨਾ ਤਾਂ ਕੇਂਦਰ ਵੱਲੋਂ ਕੋਈ ਰਾਹਤ ਪੈਕੇਜ ਦਿਖਿਆ ਅਜੇ ਤੱਕ ਕੋਈ ਮੈਨੂੰ, ਹੈ ਨਾ, ਤੇ ਨਾ ਹੀ ਸੂਬਾ ਸਰਕਾਰ ਵੱਲੋਂ ਕੋਈ ਇਹੋ ਜਿਹੀਆਂ ਹੁਣ ਕੋਈ ਪੈਕੇਜ ਦਿਖਿਆ ਹੋਵੇ ਕਿ ਹਾਂ ਦੇਤਾ ਹੋਵੇ ਕਿਸੇ ਨੂੰ ਗਰੰਟੀ ਹੈ ਜੇ ਕਿਸੇ ਨੂੰ ਪੂਰਾ ਮੁਆਵਜ਼ਾ ਮਿਲ ਜਾਵੇ। ਆਪਾਂ ਜਾਣਦੇ ਹਾਂ ਇਹਨਾਂ ਦੀ ਢੰਗ ਤਰੀਕੇ ਦੇਣ ਦੇ। ਦੂਸਰਾ ਜੀ, ਨਾ ਮੈਨੂੰ ਕੋਈ ਅਜਿਹਾ ਸੂਬਾ ਬੋਰਡ ਦਾ ਦਿਖਿਆ ਜਿਹੜਾ ਕਹਿੰਦਾ ਹੋਵੇ ਕਿ ਪੰਜਾਬ ਦੀ ਬਾਂਹ ਅਸੀਂ ਫੜਨ ਚੱਲੇ ਹਾਂ, ਕਿਉਂਕਿ ਹਰ ਮੁਸੀਬਤ ਦੇ ਸਮੇਂ ਇਹ ਸਾਡੇ ਲਈ ਪ੍ਰਬੰਧ ਲੈ ਕੇ, ਲੰਗਰ ਲੈ ਕੇ, ਚੀਜ਼ਾਂ ਲੈ ਕੇ ਪਹੁੰਚਦੇ ਨੇ। ਕੋਈ ਮਾਂ ਦਾ ਪੁੱਤ ਆਇਆ ਹੋਵੇ ਦੱਸ ਦੋ ਜੀ। ਬਿਲਕੁਲ। ਸੋ ਜੇ ਆਪਣਾ ਸਿਰ ਆਪ ਹੀ ਕੱਚਣਾ, ਫਿਰ ਸਰਕਾਰਾਂ ਕਾਹਦੇ ਲਈ ਰੱਖਿਆ ਸੀ, ਘੋੜੇ ਤੇ ਲਾਉਣ ਨੂੰ? ਸਹੀ ਗੱਲ, ਬਿਲਕੁਲ। ਕਾਹਦੇ ਲਈ ਹੈ ਸਿਸਟਮ? ਸੋ ਇੱਕ ਤਾਂ ਉੱਥੇ ਵੱਡਾ ਸਵਾਲ ਇਹ ਬਹੁਤ ਉੱਠਿਆ ਕਿ ਬਈ ਇਹ ਸੈਟੇਲਾਈਟ ਫਿਰ ਕਾਹਦੇ ਨੇ, ਨਿਰਾ ਡਰਾਮਾ ਨੇ ਤੁਹਾਡੇ, ਜੇ ਤੁਸੀਂ ਹੜ੍ਹਾਂ ਦੇ ਵਿੱਚ ਇਸ ਦੀ ਵਰਤੋਂ ਨਹੀਂ ਕਰ ਸਕਦੇ ਸੀ। ਦੂਸਰਾ ਉੱਥੇ ਖੇਤੀ ਨੀਤੀ ਨੂੰ ਲੈ ਕੇ ਸਵਾਲ ਉੱਠਿਆ ਕਿ ਜੇ ਖੇਤੀ ਨੀਤੀ ਬਣੀ ਹੋਵੇ ਸੂਬੇ ਦੀ ਜੀ ਤਾਂ ਉਹਦੇ ਤਹਿਤ ਕੋਈ ਫੈਸਲਾ ਹੋਵੇ, ਉਹਦੇ ਤਹਿਤ ਕੋਈ ਕਿਸੇ ਤੁਸੀਂ ਫੈਸਲੇ ਤੇ ਪਹੁੰਚੋ ਕਿ ਹਾਂ ਵੀ ਇੰਨਾ ਬਣਦਾ ਹੁਣੇ ਤੁਰੰਤ ਰਿਲੀਜ਼ ਕਰੋ, ਉਹਦੇ ਵਿੱਚ ਕੋਈ ਨਵੀਆਂ ਤਜਵੀਜ਼ਾਂ ਸ਼ਾਮਲ ਹੋਣ ਸਮੇਂ ਦੇ ਹਵਾਲੇ ਨਾਲ, ਕੁਛ ਤਾਂ ਹੋਊਗਾ। ਪਰ ਇੱਥੇ ਬਾਦਲਾਂ ਦਾ ਰਾਜ ਆ ਕੇ ਚਲਾ ਗਿਆ, ਕੈਪਟਨ ਦਾ ਰਾਜ ਆ ਕੇ ਚਲਾ ਗਿਆ, ਹਰ ਵਾਰ ਕਹਿੰਦੇ ਜੀ ਖੇਤੀ ਨੀਤੀ ਤਿਆਰ ਆ, ਖਰੜਾ ਆ ਹੁਣ ਵਾਲਿਆਂ ਨੇ ਬਹੁਤ ਦਮ ਦੀਆਂ ਭਰੇ ਸੀਗੇ, ਮੀਟਿੰਗਾਂ ਕਰੋ ਜੀ, ਇੰਨੇ ਬੰਦਿਆਂ ਦੀ ਰਾਏ ਲੈ ਲਈ ਜੀ, ਆਹ ਕੁਛ ਹੋ ਗਿਆ ਜੀ, ਬਸ ਰਿਲੀਜ਼ ਹੋਣ ਵਾਲੀ ਹੈ। ਹੁਣ ਵੀ ਸਾਡੇ ਖੇਤੀਬਾੜੀ ਮੰਤਰੀ ਪੰਜਾਬ ਦੇ ਖੁੱਡੀਆਂ ਸਾਹਿਬ ਕਹੀ ਜਾਂਦੇ ਆ ਕਿ ਬਸ ਤਿਆਰ ਹੈ ਜੀ, ਰਿਲੀਜ਼ ਹੋ ਜਾਊ। ਮੈਨੂੰ ਲੱਗਦਾ 1.5 ਸਾਲ 1.25 ਸਾਲ ਸਰਕਾਰ ਦਾ ਰਹਿ ਗਿਆ, ਸਮਾਂ ਮੁੱਕ ਜਾਣਾ, ਪਰ ਖੇਤੀ ਨੀਤੀ ਨਹੀਂ ਆਉਂਦੀ ਦਿਖਦੀ। ਸੋ ਇਸ ਮਸਲੇ ਦੇ ਉੱਤੇ ਵੀ ਉੱਥੇ ਚੰਗੀ ਨਾ ਦਿਖਾਈ ਹੋਈ। ਤੇ ਕੁੱਲ ਮਿਲਾ ਕੇ ਕਿਸਾਨ ਜਥੇਬੰਦੀਆਂ ਨੇ ਸਰਕਾਰ ਨੂੰ ਦੱਸਤਾ ਕਿ ਪੰਜਾਬ ਦੇ ਮੁੱਦਿਆਂ ਲਈ, ਖੇਤੀ ਦੇ ਮੁੱਦਿਆਂ ਲਈ ਅਸੀਂ ਲੜਨ ਲਈ ਜਿਉਂਦੇ ਹਾਂ, ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ, ਪਰ ਮੁੱਦਿਆਂ ਦੀ ਚਾਰਜੋਈ ਕਰਨ ਵਾਲੀਆਂ ਧਿਰਾਂ ਜੀ ਹੈਗੀਆਂ। ਬੇਸ਼ੱਕ ਕਈ ਪਹਿਲੂਆਂ ਦੇ ਉੱਤੇ ਜਥੇਬੰਦੀਆਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਲੋਕਾਂ ਨੂੰ ਰੱਖਣ ਲੱਗੀਆਂ ਤੌਰ ਤੇ ਵੀ ਉਹਨਾਂ ਦੇ ਕਿਰਦਾਰ ਨੂੰ ਡੇਗਣ ਦੀ ਕੋਸ਼ਿਸ਼ ਹੁੰਦੀ ਹੈ, ਔਰ ਕਿਤੇ ਨਾ ਕਿਤੇ ਉਹਨਾਂ ਦੇ ਵਿੱਚ
ਕਾਲੀਆਂ ਭੇਡਾਂ ਵੀ ਬਹੁਤ ਹੈਗੀਆਂ ਕਾਲੀ ਧਰਤੀ 'ਚ ਜਿਹੜੀਆਂ ਥੱਲੇ ਵਾਲੇ ਪੱਧਰ ਤੇ ਸੌਦੇਬਾਜ਼ੀਆਂ ਤੇ ਆ ਜਾਂਦੀਆਂ, ਪਰ ਉਹਦੇ ਬਾਵਜੂਦ ਵੀ ਜੇ ਸਰਕਾਰ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਕੋਈ ਉਹਨਾਂ ਨੂੰ ਸਵਾਲ ਕਰਨ ਜੋਗਾ ਜੇ ਹੈਗਾ ਤਾਂ ਉਹ ਲੜਨ ਜੋਗਾ ਜਥੇਬੰਦੀ ਹੈਗੀ। ਸਰਕਾਰ ਨਾਲ ਅੱਖਾਂ 'ਚ ਅੱਖਾਂ ਪਾ ਕੇ ਲੜਨ ਜੋਗਾ ਕੀ, ਸਰਕਾਰ ਨੂੰ ਮਾੜੇ ਕੰਮਾਂ ਤੋਂ ਠੱਲਣ ਜੋਗਾ ਜੇ ਕੋਈ ਹੈਗਾ ਤਾਂ ਉਹ ਅੱਜ ਕੱਲ੍ਹ ਜਥੇਬੰਦੀਆਂ ਉਹ ਕੰਮ ਕਰ ਰਹੀਆਂ ਨੇ, ਵਿਸਲ ਬਲੋਰਿੰਗ ਵੀ ਕਰ ਰਹੀਆਂ ਨੇ, ਸੰਘਰਸ਼ ਦੇ ਲਈ ਲੜਦੀਆਂ ਵੀ ਨੇ, ਪਿੰਡ ਦੇ ਵਿੱਚ ਵੀ ਆਉਂਦੀਆਂ ਨੇ ਤੇ ਲੋਕਾਂ ਨੂੰ ਜਥੇਬੰਦ ਵੀ ਕਰਦੀਆਂ ਨੇ, ਦੱਸਦੀਆਂ ਨੇ ਕਿ ਲੋਕਾਂ ਨੂੰ ਤੁਹਾਡਾ ਕੀ ਨੁਕਸਾਨ ਹੋ ਰਿਹਾ। ਅਸਲ ਦੇ ਵਿੱਚ ਸ਼ਰਮਾ ਜੀ ਗੱਲ ਇਹ ਆ ਵੀ ਜਿਹੜੇ ਪੰਜਾਬ ਦੇ ਲੋਕ ਨੇ ਨਾ, ਉਹ ਹੈ ਹੀ ਇਸ ਮਿੱਟੀ ਦੇ ਬਣੇ ਹੋਏ ਕਿ ਉਹਨਾਂ ਦੇ ਹਿੱਸੇ ਆ ਦੂਜਿਆਂ ਨੂੰ ਸੰਕਟ ਦੇ ਵਿੱਚੋਂ ਬਚਾਉਣਾ, ਸੰਕਟ ਦੇ ਵਿੱਚੋਂ ਕੱਢਣਾ, ਆਪ ਤਾਂ ਉਹ ਸੰਕਟ ਦੇ ਵਿੱਚੋਂ ਨਿਕਲ ਹੀ ਜਾਂਦੇ ਨੇ। ਪੰਜਾਬ ਦੇ ਮੁੱਖ ਮੰਤਰੀ ਦੇ ਸਿਰ ਤੇ ਅੱਜ ਇੱਕ ਅਜਿਹਾ ਬੰਦਾ ਬੈਠਾ ਜਿਹੜਾ ਕਹਿੰਦਾ ਸੀ ਕਿ ਸਰਕਾਰ ਦੇ ਵਿੱਚ ਨੀਤੀ ਦੀ ਕਮੀ ਨਹੀਂ, ਨੀਅਤ ਦੀ ਕਮੀ ਹੈ, ਤੇ ਉਸ ਨੀਅਤ ਦੀ ਕਮੀ ਵਾਲੇ ਦੀ ਸਰਕਾਰ ਦੀ ਖੇਤੀ ਨੀਤੀ ਕੀ ਹੈ ਉਹ ਤੁਸੀਂ ਬਿਆਨ ਕਰ ਹੀ ਦਿੱਤਾ ਹੈ।